ਆਮ ਲੋਕੀ ਤਾਂ ਚਾਹੁੰਦੇ ਨਹੀਂ ਸੀ ਵੰਡ ਹੋਣੀ। ਇਹ ਤਾਂ ਸਿਆਸੀ ਬੰਦੇ ਜਿਹੜੇ ਰਾਜ ਕਰਨਾ ਚਾਹੁੰਦੇ, ਗੱਦੀਆਂ ਲੈਣਾ ਚਾਹੁੰਦੇ ਸੀ, ਉਹਨਾਂ ਦੇ ਕਾਰਨ ਹੋਈ। ਚਾਹੀਦਾ ਸੀ ਭਗਤ ਸਿੰਘ ਇੱਕ ਸਾਂਝਾ ਬੰਦਾ, ਉਹਦੀ ਜਦੋਂ ਬਰਸੀ ਆਵੇ ਪਾਕਿਸਤਾਨ ਤੋਂ ਹੀ ਮੱਥਾ ਟੇਕਣ ਆਉਣ, ਇੱਧਰ ਵੀ ਆਉਣ, ਸਾਂਝਾ ਸੀ ਬੰਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। 1947 ਤੋਂ ਪਹਿਲਾਂ ਜੰਮੇ ਬਜ਼ੁਰਗਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਮੈਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨੂੰ ਮਿਲਾਉਣ ਲੱਗਾ ਜਿਹੜੇ ਉਸ ਸਮੇਂ ਪੜ੍ਹਦੇ ਸੀ ਤੇ ਉਸ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਤੌਰ ਅਧਿਆਪਕ ਵੀ ਰਹੇ ਤੇ ਇਹਨਾਂ ਨੇ 1947 ਵਾਲਾ ਮੰਜ਼ਰ ਦੇਖਿਆ। ਤਾਂ ਇੱਕ ਪੜ੍ਹੇ ਲਿਖੇ ਇਨਸਾਨ ਦੇ ਨਾਲ ਅੱਜ ਰਾਬਤਾ ਹੋਣ ਲੱਗਾ, ਕਿਉਂਕਿ ਬਜ਼ੁਰਗ ਉਹਨਾਂ ਵੇਲਿਆਂ 'ਚ ਬਹੁਤਾ ਪੜ੍ਹਦੇ ਨਹੀਂ ਸੀ। ਤਾਂ ਪਿਛਲੇ ਸਮੇਂ ਜਦੋਂ ਆਪਾਂ ਇੰਟਰਵਿਊ ਕੀਤੀਆਂ ਤਾਂ ਉਹਨਾਂ 'ਚ ਕਈ ਬਜ਼ੁਰਗਾਂ ਨੂੰ ਪੁੱਛੀਦਾ ਤਾਂ ਉਹ ਕਹਿੰਦੇ ਆ ਕਿ ਬਿਲਕੁਲ ਅਸੀਂ ਪੜ੍ਹੇ ਨਹੀਂ ਸੀ, ਸਕੂਲ ਹੀ ਨਹੀਂ ਗਏ। ਪਰ ਅੱਜ ਅਸੀਂ ਇੱਕ ਅਧਿਆਪਕ ਜਿਹੜੇ ਉਹਨਾਂ ਸਮਿਆਂ 'ਚ ਅਧਿਆਪਕ ਸੀਗੇ, 47 ਤੋਂ ਬਾਅਦ ਜਿਹੜੇ ਇੱਕ ਆਪ ਟੀਚਰ ਰਹੇ ਨੇ, ਤਾਂ ਉਹਨਾਂ ਦੀ ਉਮਰ ਕਿੰਨੀ ਸੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਨੇ ਸ਼੍ਰੀ ਮਦਨ ਲਾਲ ਤਿਵਾੜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਿਵਾੜੀ ਸਾਹਿਬ, ਤੁਹਾਡਾ ਜਨਮ ਕਦੋਂ ਦਾ ਆ ਤੇ ਕਿੱਥੋਂ ਦਾ ਆ? ਮੇਰਾ ਜਨਮ 1335 ਫਿਰੋਜ਼ਪੁਰ ਦਾ। ਫਿਰੋਜ਼ਪੁਰ ਸ਼ਹਿਰ ਦਾ। ਇੱਥੇ ਤੁਹਾਡਾ ਪਰਿਵਾਰ ਰਿਹਾ, ਉੱਜੜ ਕੇ ਕਿਤੋਂ ਆਇਆ ਤਾਂ ਨਹੀਂ? ਨਹੀਂ, ਅਸੀਂ ਅਸਲ 'ਚ ਜਿਹੜਾ ਸਾਡਾ ਪਰਿਵਾਰ ਹੈ ਨਾ, ਉਹਦੀ ਕਹਾਣੀ ਇਹ ਹੈ ਬਈ ਅਸੀਂ 1857 'ਚ ਨੈਨੀਤਾਲ ਤੋਂ ਜਦੋਂ ਗਦਰ ਸੀ, 1890 'ਚ ਅਸੀਂ ਫਿਰੋਜ਼ਪੁਰ ਆਏ। ਅੱਛਾ ਜੀ। ਸਾਡਾ ਬਾਬੇ ਦਾ ਭਰਾ ਸਾਰੇ। ਸਾਡਾ ਜਿਹੜਾ ਮਕਾਨ ਹੈ ਉਹ ਡਾਕਟਰ ਸਾਹਿਬ ਚੰਦ ਚੌਂਕ ਮਹੱਲਾ ਸੋਢੀਆਂ 'ਚ ਉਸ ਸਮੇਂ ਸੀ। ਕਾਫੀ ਲੰਬਾ ਚੌੜਾ ਮਕਾਨ ਹੈ ਤੇ ਇਹ ਮੰਦਿਰ ਸੀ ਸਾਡਾ, ਮੰਦਿਰ ਪੰਡਿਤ ਕਾਂਸ਼ੀ ਰਾਮ 1932 ਦੇ ਵਿੱਚ ਉਹਨਾਂ ਨੇ ਆ ਬਣਾਇਆ ਸੀ। ਇੱਥੇ ਸਾਡਾ ਬਾਬਾ ਸੇਵਾ ਕਰਦਾ ਸੀ। ਇਹਨੂੰ ਗਲੀ ਨੂੰ ਵੀ ਕੋਈ ਨਾਂ ਕਹਿੰਦੇ? ਗਲੀ ਦਾ ਕੀ ਨਾਂ ਹੈ ਤੁਹਾਡੀ ਦਾ? ਗਲੀ ਦਾ ਨਾਂ ਕੂਚਾਰ ਨਾਮਦਾਸ। ਉੱਚੇ ਦਾ ਮਤਲਬ ਕੀ ਆ? ਉੱਚਾ ਗਲੀ। ਗਲੀ। ਇਹ ਕਿਤਾਬਾਂ ਵੇਚਣ ਵਾਲਾ ਸੀ, ਉਹਦੀ ਬਹੁਤ ਵੱਡੀ ਦੁਕਾਨ ਸੀ ਫਿਰੋਜ਼ਪੁਰ, ਅੱਛਾ ਜੀ। ਹਰਨਾਮਦਾਸ ਬਾਜ਼ਾਰ ਦੇ ਵਿੱਚ, ਉਹਦੇ ਨਾਂ 'ਤੇ ਮਹੱਲਾ ਸੀ। ਪੰਡਤ ਦੁਰਗਾ ਦਾਸ ਉਹਨਾਂ ਦੇ ਨਾਂ 'ਚ। ਤੇ ਮੁਸਲਮਾਨ ਜਿਹੜੇ ਸੀ ਉਹ ਇੱਕ ਸਲਾਉਦੀਨ ਹੁੰਦਾ ਸੀ, ਜਿਹੜਾ ਕਿ ਬਾਜ਼ਾਰ ਦੇ ਵਿੱਚ ਚਾਕੂ ਚੁੱਕੂ ਤੇਜ਼ ਕਰਦੇ ਸੀ। ਹੱਟੀ ਸੀ ਉਹਦੀ ਚਾਕੂ ਤੇਜ਼ ਕਰਨ ਦੀ। ਹੋਰ ਵੀ ਕੋਈ ਮੁਸਲਮਾਨਾਂ ਦੇ ਕੋਈ ਚੇਤੇ ਸੱਜਣ ਬੇਲੀ ਨਿੱਕੇ ਜਿਹੜੇ ਉਦੋਂ ਤੁਹਾਡੇ ਹਾਣ ਦੇ ਹੋਣ? ਨਹੀਂ, ਆਪਣੇ ਬਸ ਮਸਤੇ ਸੀ, ਕਿਉਂਕਿ ਸਾਡੀ ਜਿਹੜੇ ਘਰ ਤੋਂ ਥੋੜ੍ਹੀ ਦੂਰ 'ਤੇ ਗਲੀ ਹੈਗੀ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਵੀ ਹੈ, ਉੱਥੇ ਗੁਰਦੁਆਰਾ ਹੈ ਨਹੀਂ ਸੀ। ਉਸ ਗਲੀ ਸਾਰੇ ਮੁਸਲਮਾਨ ਹੀ ਸੀ। ਤੁਹਾਡਾ ਵਰਤੋਂ ਵਿਹਾਰ ਕਿਵੇਂ ਸੀ ਉਹਨਾਂ ਨਾਲ? ਵਰਤਮਾਨ ਠੀਕ ਸੀ, ਕੋਈ ਐਸਾ ਕਿਸੇ ਨਾਲ ਭੈੜਾ ਕੰਮ ਨਹੀਂ ਕਰਦੀ ਸੀ। ਜਿਵੇਂ ਹੁਣ ਮਾਹੌਲ ਹੈ, ਜਾਤੀਵਾਦ ਜ਼ਿਆਦਾ ਹੋ ਗਿਆ, ਹਿੰਦੂ ਸਿੱਖ ਨਹੀਂ, ਮੁਸਲਮਾਨ। ਉਹਨਾਂ ਦਿਨਾਂ 'ਚ ਵੀ ਜਾਤੀਵਾਦ ਸੀ, ਮੁਸਲਮਾਨ ਹਿੰਦੂ, ਲੇਕਿਨ ਜਿਹੜੇ ਸਾਡੇ ਮਹੱਲੇ ਸੀ ਨਾ, ਉਹ ਇਹ ਜਿਹੀ ਨਹੀਂ ਸੀ। ਵੀ ਉਹ ਪਰਿਵਾਰਾਂ ਵਾਂਗੂ ਰਹਿੰਦੇ ਸੀ, ਹਾਂ, ਇੱਕ ਦੂਜਿਆਂ ਦੇ ਘਰੇ ਆਉਣਾ ਜਾਣਾ, ਕੋਈ ਵਰਤੋਂ ਭਾਜੀ ਹੋਊਗੀ ਵਿਆਹਾਂ ਸ਼ਾਦੀਆਂ? ਸੀ। ਮੇਰੇ ਫਾਦਰ ਸਾਹਿਬ ਆਯੁਰਵੈਦ ਆਚਾਰੀਆ ਸਨ, ਉਹਨਾਂ ਕੋਲ ਦਵਾਈਆਂ ਲੈਣ ਆਉਂਦੇ ਸੀ। ਇੱਥੋਂ ਲੋਕਾਂ ਨੂੰ ਪਤਾ ਲੱਗਾ ਵੀ ਸਾਡੀਆਂ ਹਿੰਦੂਆਂ ਦੀਆਂ ਕੁੜੀਆਂ ਤੇ ਬੰਦਿਆਂ ਨੂੰ ਕਤਲ ਕਰਦੇ ਪਏ ਨੇ ਪਾਕਿਸਤਾਨ 'ਚ। ਇੱਥੋਂ ਵੀ ਫਿਰ ਇੱਕ ਸਰਦਾਰ ਹੁੰਦਾ ਸੀ, ਉਹਨੂੰ ਬੜਾ ਗੁੱਸਾ ਆਇਆ, ਬੱਚਾ ਉਹਦਾ ਕੋਈ ਨਹੀਂ ਸੀ, ਤੇ ਉਹ ਬਨ 'ਤੇ ਚਲਾ ਗਿਆ। ਉੱਥੇ ਉਹਦੇ ਕੋਲ ਵੀ ਜਿੰਨੇ ਕੁ ਬੰਦੇ ਵੱਡੇ ਉਹਨੇ ਵੱਢ ਕੇ ਆ ਗਿਆ। ਇੱਕ ਤਰਖਾਣ ਹੁੰਦਾ ਸੀ ਰਤਨ ਲਾਲ, ਉਹ ਇੱਕ ਕੁੜੀ ਲਿਆ, ਘਰੇ ਵਸਾਈ ਉਹਨੇ। ਫਿਰ ਉਹਦੇ ਘਰ ਦੇ ਵੀ ਆਏ, ਕੁੜੀ ਦੇ ਮੁਸਲਮਾਨ, ਤਾਂ ਕੁੜੀ ਕਹਿੰਦੀ ਨਹੀਂ, ਮੈਂ ਹੁਣ ਇੱਥੇ ਹੀ ਰਹਿਣਾ। ਇੱਥੋਂ ਜਦੋਂ ਗਏ ਆ ਮੁਸਲਮਾਨ ਹਾਂ। ਫਿਰੋਜ਼ਪੁਰ ਚੋਂ, ਤਾਂ ਤੁਸੀਂ ਤੁਰਦੇ ਵੇਖੇ? ਹਾਂ, ਮੇਰੇ ਸਾਹਮਣੇ ਨਿਕਲਦੇ ਵੇਖੇ। ਕਾਹਦੇ ਤੇ ਗਏ ਹੋ? ਪੈਦਲ। ਬੰਨ ਸੀ ਨਾ, ਬੰਨ, ਉੱਥੇ ਸਿੱਧੇ ਗਏ। ਰੇਲ ਵੀ ਚੱਲਦੀ ਸੀ? ਰੇਲ ਵੀ ਚੱਲਦੀ ਸੀ। ਉਹ ਤੁਸੀਂ ਦੇਖੀ ਉਦੋਂ ਰੇਲ ਚੱਲਦੀ? ਰੇਲ ਚੱਲਦੀ ਦੇਖੀ। ਕੀ ਮਾਹੌਲ ਸੀ ਉਦੋਂ? ਉਹ ਥੋੜਾ ਹਾਲ ਇਹ ਵੀ ਜਦੋਂ ਉਧਰੋਂ ਵੱਢ ਟੁੱਕ ਕਰਕੇ ਗੱਡੀ 'ਚ ਭੇਜੇ ਉਹਨਾਂ ਨੇ ਬੰਦੇ ਹਿੰਦੂ, ਉਦੋਂ ਫਿਰ ਮਾਹੌਲ ਖਰਾਬ ਹੋ ਗਿਆ। ਫਿਰ ਇੱਥੇ ਵੀ ਮੁਸਲਮਾਨ ਵੱਢੇ ਨਹੀਂ ਸ਼ੁਰੂ ਕਰਤੇ। ਉਹ ਮਕਾਨ ਛੱਡ ਕੇ ਚਲੇ ਗਏ, ਸਮਾਨ ਛੱਡ ਗਏ, ਸਮਾਨ ਕੁਛ ਨਹੀਂ ਗਏ। ਸਮਾਨ ਸਾਰਾ ਜਿਹੜੇ ਸੀ ਨਾ, ਜਿੱਥੇ ਜਿੱਥੇ ਕਿਸੇ ਮੁਸਲਮਾਨ ਉੱਥੇ ਲੁੱਟੇ। ਇੱਕ ਨੇ ਤਾਂ ਚਾਂਦੀ ਸੁਨਿਆਰਾ ਸੀ, ਬਲੋਚਾਂ ਵਾਲੀ ਬਸਤੀ, ਉਹਦਾ ਸਾਰਾ ਸਮਾਨ ਚੱਕ ਲਿਆ। ਕਸ਼ੌਰੀ ਲਾਲ ਅੱਛਾ ਜੀ। ਅਮੀਰ ਬਣ ਉਹਨਾਂ ਦਿਨਾਂ 'ਚ ਜਦੋਂ 47 'ਚ
ਵੱਢ ਟੁੱਕ ਹੋਈ ਹੈ, ਉਦੋਂ ਫਲੱਡ ਆ ਗਿਆ। ਉਹ ਜਿੰਨਾ ਅਸੀਂ ਨਾ ਵੱਢ ਟੁੱਕ ਬੰਦ ਹੋਈ, ਉਹ ਸਾਰੀਆਂ ਚੀਜ਼ਾਂ ਲੈ ਗਏ। ਜੇ ਨਾ ਫਲੱਡ ਆਉਂਦਾ ਤਾਂ ਬਿਮਾਰੀ ਫੈਲ ਜਾਣੀ ਸੀ। 56 'ਚ ਮੈਂ 10ਵੀਂ ਕੀਤੀ ਹੈ ਅਤੇ 1956 'ਚ ਮੈਂ ਟੀਚਰ ਬਣਿਆ। ਹੁਣ ਮੈਨੂੰ ਇਹ ਗੱਲ ਦੱਸੋ, ਤੁਸੀਂ ਭਾਰਤ ਤੇ ਪਾਕਿਸਤਾਨ ਦਾ ਵਪਾਰ ਅੱਖੀਂ ਵੇਖਿਆ? ਹਾਂ ਵੀ ਜਿਹੜਾ ਉਹਦੇ ਬਾਰੇ ਦੱਸੋ ਕੋਈ ਗੱਲ। ਉਹਦੇ ਬਾਰੇ ਇਹ ਹੈ ਵੀ ਇੱਥੋਂ ਕਈਆਂ ਨੂੰ ਲਾਇਸੈਂਸ ਮਿਲੇ ਸੀ, ਉਹ ਲਾਇਸੈਂਸ ਵੇਚ ਦਿੰਦੇ ਸੀ, ਦਿੱਲੀ ਵਾਲੇ ਲੈ ਜਾਂਦੇ ਸੀ। ਦਿੱਲੀ ਵਾਲੇ ਫਿਰ ਇੱਥੋਂ ਅੰਗੂਰ ਅਤੇ ਹੋਰ ਜਿਹੜਾ ਸਮਾਨ ਪਾਕਿਸਤਾਨ ਤੋਂ ਆਉਂਦਾ ਸੀ ਉਹ ਲੈ ਕੇ ਜਾਂਦੇ ਸਨ। ਅਤੇ ਫਿਰੋਜ਼ਪੁਰੀਏ ਤਾਂ ਵਪਾਰ ਨਹੀਂ ਕਰਦੇ ਸੀ, ਸਿਰਫ ਆਪਣਾ ਲਾਇਸੈਂਸ ਵੇਚਦੇ। ਇੱਕ ਦੋ ਬੰਦੇ ਹੀ ਵਪਾਰ ਕਰਦੇ ਸੀ, ਮਨੋਹਰ ਲਾਲ ਪ੍ਰਧਾਨ ਸੀ ਅਤੇ ਹੋਰ 2-3 ਬੰਦੇ ਸੀ। ਕੋਈ ਨਾਂ ਦੱਸੋ ਉਹਨਾਂ ਦੇ ਜਿਹੜੇ ਵਪਾਰ ਕਰਦੇ ਸੀ। ਮਨੋਹਰ ਲਾਲ। ਅੱਛਾ, ਹੋਰ ਕੋਈ ਨਾਂ ਚੇਤੇ? ਹੋਰ ਤਾਂ ਇੱਥੇ ਵਪਾਰੀ ਦੇ ਤੌਰ 'ਤੇ ਤਾਂ 15-20 ਬੰਦੇ ਸੀ, ਲੇਕਿਨ ਉਹ ਕਰਦੇ ਨਹੀਂ ਸੀ। 1971 ਤੋਂ ਬਾਅਦ ਬੰਦ ਕਰਤਾ ਸੀ। ਮੇਲੇ ਜੀ ਇੱਕ ਤਾਂ ਟੋਡਰਮਲ ਦੇ ਬਾਗ ਦੇ ਵਿੱਚ ਬਸੰਤ ਦਾ ਮੇਲਾ ਲੱਗਦਾ ਸੀ। ਜਿਹੜੀ ਰੋਡ ਹੈਗੀ ਹੈ ਪਿੰਡ ਯਾਰ ਖਾਲਸਾ ਸਕੂਲ ਤੇ ਸਿੱਧਾ ਜਾਂਦਾ, ਅੱਛਾ, ਨਾਮ ਮੈਨੂੰ ਭੁੱਲ ਗਿਆ, ਬੰਦ ਦੇ ਨਾਲ ਲੱਗਦਾ ਪਿੰਡ ਉਹ। ਹਾਂਜੀ ਹਾਂਜੀ, ਇਹ 47 ਤੋਂ ਪਹਿਲਾਂ ਦੀ ਗੱਲ ਕਰਦੇ ਹੋ ਨਾ? ਉਦੋਂ ਭਲਵਾਨੀ ਦੇ ਮੁਕਾਬਲੇ ਹੁੰਦੇ ਸੀ ਉੱਥੇ ਟੋਡਰਮਲ ਦੇ ਬਾਗ 'ਚ। ਸਮਾਂ ਉਹ ਚੰਗਾ ਸੀ ਕਿ ਹੁਣ ਚੰਗਾ? ਉਹ ਚੰਗਾ, ਸ਼ਾਂਤੀ, ਸਬਰ ਤੇ ਇੱਕ ਦੂਜੇ ਦੀ। ਹੁਣ ਜਿਹੜਾ ਉੱਧਰਲਾ ਸਾਡਾ ਮਕਾਨ ਹੈ, ਉਹ ਮਕਾਨ ਉਹਨੂੰ ਪੈਸਿਆਂ ਦੇ ਨਹੀਂ ਐਕਸਚੇਂਜ ਹੁੰਦੀ ਸੀ, ਸਰਵਿਸ ਸੀ। ਮੇਰਾ ਪਿਓ ਦਵਾਈਆਂ ਦਿੰਦਾ ਸੀ, ਉਹ ਜਿਹੜੇ ਦਵਾਈਆਂ ਲੈਣ ਵਾਲੇ ਸੀ ਨਾ, ਜੇ ਕੋਈ ਤਰਖਾਨ ਸੀ, ਉਹ ਜੇ ਕੋਈ ਮੰਡੀ 'ਚ ਆੜਤੀਆ ਸੀ, ਉਹ ਸਬਜ਼ੀ ਲਿਆ ਕੇ ਦੇ ਦਿੰਦੇ ਸੀ। ਪੈਸਿਆਂ ਦੇ ਨਾਲ ਸੀ, ਚੀਜ਼ਾਂ ਦੇ ਨਾਲ ਐਕਸਚੇਂਜ ਹੁੰਦੀ ਸੀ। ਕਿ ਉਹਨਾਂ ਦਿਨਾਂ 'ਚ ਧੋਖੇਬਾਜ਼ੀ ਨਹੀਂ ਸੀ, ਜੋ ਮੂੰਹੋਂ ਕਹਿ ਤਾ ਸੋ ਕਰਤਾ। ਹੁਣ ਅੱਜ ਕੱਲ੍ਹ ਤਾਂ ਲਿਖਤ ਪੜ੍ਹ ਕਰਕੇ ਫਿਰ ਵੀ ਮੁੱਕਰ ਜਾਂਦੇ ਨੇ। ਫਿਰੋਜ਼ਪੁਰ ਦਾ ਇਸ ਕਰਕੇ ਵਿਕਾਸ ਹੀ ਨਹੀਂ ਹੋਇਆ ਕਿਉਂਕਿ ਇੱਥੇ ਸਾਰੇ ਲੋਕ ਗਰੀਬ ਨੇ, ਪੈਸਾ ਨਹੀਂ ਸੀ। ਅੰਮ੍ਰਿਤਸਰੀਏ ਜਿਹੜੇ ਸੀ ਉਹ ਤਗੜਾ ਪੈਸਾ ਸੀ, ਉਹ ਦਿੱਲੀ ਜਾ ਕੇ ਦੇ ਆਉਂਦੇ ਸੀ ਅਤੇ ਇੱਥੋਂ ਵਾਲੇ ਪੈਸੇ ਨਹੀਂ ਦੇ ਸਕਦੇ ਸੀ। ਇੱਕ ਇਕੱਲਾ ਮਨੋਹਰ ਲਾਲ ਸੀ, ਉਹਦੇ ਕੋਲ ਇੰਨੇ ਪੈਸੇ ਨਹੀਂ ਜਿੰਨੇ ਅੰਮ੍ਰਿਤਸਰੀਏ ਕੋਲ। ਇੱਕ ਤਾਂ ਵਿਕਾਸ ਨਹੀਂ ਹੋਇਆ ਇਸ ਕਰਕੇ ਕਿਉਂਕਿ ਇੱਥੋਂ ਦਾ ਕੋਈ ਸਿਆਸੀ ਲੀਡਰ ਪੈਦਾ ਨਹੀਂ ਹੋਇਆ। ਬਾਲਮੁਕਨ ਸ਼ਰਮਾ ਜਦੋਂ ਜੰਮਿਆ ਖੜਾ ਹੋਇਆ MLA, ਸਾਰੀ ਕਾਂਗਰਸ ਨੇ ਤਾਂ ਉਹਦੀ ਮੁਖਾਲਫਤ ਕੀਤੀ, ਇਹਨੂੰ ਟਿਕਟ ਕਿਉਂ ਦਿੱਤੀ? ਇਹ ਤਾਂ ਹਵਾ ਸੀ ਕਾਂਗਰਸੀ ਅਤੇ ਜਿੱਤ ਗਿਆ। ਗੁਰਦਾਰਾ ਸਿੰਘ ਵੀ ਸੀਗੇ। ਗੁਰਦਾਰਾ ਸਿੰਘ ਪਹਿਲਾਂ ਕਾਂਗਰਸੀ ਸੀ MLA, ਉਸ ਤੋਂ ਪਹਿਲਾਂ ਵੀ ਸੀ। ਭਗਤ ਸਿੰਘ ਦਾ ਭਰਾ ਵੀ ਸੀ। ਭਗਤ ਸਿੰਘ ਦਾ ਭਰਾ ਜਿਹੜਾ ਸੀ ਉਹ ਆਪਣੀ ਇਮੇਜ ਨਹੀਂ ਬਣਾ ਸਕਿਆ। ਉਹਨੇ ਜ਼ਮੀਨ ਜਿਹੜੀ ਸੀ ਰਾਵਾਂ ਦੀ ਜਿਹੜੀ ਸਰਕਾਰੀ ਸੀ ਉਹ ਕੁਛ ਨੱਪ ਲਈ, ਜਿਹੜੇ ਵਾਹੁੰਦੇ ਸੀ ਉਹ ਪਿੱਟੇ। ਉਹਨਾਂ ਦੀ ਪੰਡਤ ਬਾਲਮਿਕਨ ਨੇ ਮਦਦ ਕੀਤੀ, ਉਹ ਫਿਰ ਜ਼ਮੀਨ ਹੁਣ ਛੱਡਣੀ ਪਈ। ਜਨਮੇਜਾ ਸਿੰਘ ਸੇਖੋਂ ਵੀ ਰਹੇ ਆ? ਸੇਖੋਂ ਰਿਹਾ ਲੇਕਿਨ ਨਹੀਂ, ਫਿਰੋਜ਼ਪੁਰ ਦਾ ਨਹੀਂ ਰਿਹਾ, ਉਹ ਛਾਉਣੀ ਦਾ ਰਿਹਾ। ਨਹੀਂ, ਮੰਤਰੀ ਰਹੇ ਨੇ ਉਹ ਪੰਜਾਬ ਦੇ? ਮੰਤਰੀ ਰਿਹਾ ਲੇਕਿਨ ਫਿਰੋਜ਼ਪੁਰ ਵੱਲ ਕੋਈ ਧਿਆਨ ਨਹੀਂ। ਪ੍ਰਕਾਸ਼ ਸਿੰਘ ਬਾਦਲ ਨਾਲ ਤੁਹਾਡੇ ਚੰਗੇ ਸੰਬੰਧ ਸੀ? ਆਪਣਾ ਆਉਣ ਜਾਣ ਸੀ, ਉਹ ਬੰਦਾ ਚੰਗਾ ਸੀ। ਉਹਨੂੰ ਮੈਂ ਫਿਰੋਜ਼ਪੁਰ ਦੇ ਬਾਰੇ ਕਿਹਾ, ਕਹਿੰਦਾ ਤਵਾੜੀ ਸਾਹਿਬ ਕਰਦੀ ਹੈ। ਉਹਨੇ ਮੇਰਾ ਖਿਆਲ ਹੈ ਕਮੇਟੀ ਦਾ ਸੁਧਾਰ ਕੀਤਾ ਸੀ। 1947 ਵਾਲੀ ਵੰਡ ਸਹੀ ਹੋਈ ਆ? ਨਹੀਂ, ਗਲਤ ਹੋਈ। ਕਿਵੇਂ, ਦੱਸੋ ਕੋਈ ਗੱਲ। ਗਲਤ ਇਵੇਂ ਹੈ, ਜਿਹੜੀ ਭਗਤ ਸਿੰਘ ਦੀ ਸਮਾਧ ਸੀ ਨਾ ਉੱਧਰ ਚਲੀ ਗਈ। ਫਿਰ ਇੱਥੋਂ ਵਾਲਿਆਂ ਨੇ ਰੌਲਾ ਪਾਇਆ, ਭਗਤ ਸਿੰਘ ਦੀ ਸਮਾਧ ਆ ਗਈ, ਇਹਦੇ ਬਦਲੇ ਫਾਜ਼ਿਲਕਾ ਦਾ ਇਲਾਕਾ ਦੇ ਦਿੱਤਾ। ਚਾਹੀਦਾ ਸੀ ਭਗਤ ਸਿੰਘ ਇੱਕ ਸਾਂਝਾ ਬੰਦਾ, ਉਹਦੀ ਜਦੋਂ ਬਰਸੀ ਆਵੇ ਪਾਕਿਸਤਾਨ ਤੋਂ ਹੀ ਮੱਥਾ ਟੇਕਣ ਆਉਣ, ਇੱਧਰ ਵੀ ਆਉਣ, ਸਾਂਝਾ ਸੀ ਬੰਦਾ। ਤਿਵਾੜੀ ਸਾਹਿਬ, ਜੇ ਵੰਡ ਹੁੰਦੀ ਨਾ ਤਾਂ ਚੰਗਾ ਨਹੀਂ ਸੀ? ਆਮ ਲੋਕੀ ਤਾਂ ਚਾਹੁੰਦੇ ਨਹੀਂ ਸੀ ਵੰਡ ਹੋਣੀ। ਇਹ ਤਾਂ ਸਿਆਸੀ ਬੰਦੇ ਜਿਹੜੇ ਰਾਜ ਕਰਨਾ ਚਾਹੁੰਦੇ, ਗੱਦੀਆਂ ਲੈਣਾ ਚਾਹੁੰਦੇ ਸੀ, ਉਹਨਾਂ ਦੇ ਕਾਰਨ ਹੋਈ। ਕਿਹਨਾਂ ਨੂੰ ਦੋਸ਼ੀ ਮੰਨਦੇ ਜੇ ਤੁਸੀਂ? ਹਾਂ, ਕਿਹਨੂੰ ਦੋਸ਼ੀ ਮੰਨਦੇ ਜੇ ਇਸ ਵੰਡ ਦਾ? ਮੈਂ ਜਵਾਹਰ ਲਾਲ ਨੂੰ ਮੰਨਦਾ, ਮੈਂ ਉਹਨੂੰ ਮੰਨਦਾ, ਜਿੰਨਾਂ ਨੂੰ। ਪਟੇਲ ਨੇ ਤਾਂ ਕਹੇ ਨਹੀਂ ਕਰੋ, ਹੋਰ ਵੀ ਕਈ ਕਹਿੰਦੇ ਨਹੀਂ ਕਰਨੀ ਚਾਹੀਦੀ। ਕਿੰਨੀਆਂ ਔਰਤਾਂ ਖੂਹਾਂ 'ਚ ਛਾਲਾਂ ਮਾਰ ਕੇ ਮਰੀਆਂ, ਕਿੰਨੀਆਂ ਜਿਹੜੇ ਨੇ ਕਤਲ ਹੋਏ। ਆ ਗੱਡੀਆਂ ਭਰ ਕੇ ਆਉਂਦੀਆਂ ਫਿਰੋਜ਼ਪੁਰ, ਲੋਕਾਂ ਦੀਆਂ ਕੱਟੀਆਂ। ਪਰ ਕੁਝ ਮੁਸਲਮਾਨ ਅੱਛੇ ਸਨ, ਕਈਆਂ ਨੇ ਤਾਂ ਇਹਦਾ ਕੰਮ ਠੀਕ ਕੀਤਾ। ਉਹਨਾਂ ਦਾ ਆਚਾਰ ਵਿਚਾਰ ਅੱਛਾ ਸੀ, ਉਹਨਾਂ ਦਾ ਆਚਾਰ ਵਿਚਾਰ ਅੱਛਾ ਸੀ। ਉਹ ਜਦੋਂ ਛੱਡ ਕੇ ਗਏ ਨੇ, ਮੁੜ ਕੇ ਬਾਅਦ 'ਚ ਆਏ ਨੇ, ਪਾਕਿਸਤਾਨ ਬਣਨ ਤੋਂ ਬਾਅਦ ਆਏ ਨੇ, ਲੋਕਾਂ ਨੇ ਉਹਨਾਂ ਦਾ
ਵੈਲਕਮ ਕੀਤਾ। ਫਿਰ ਇੱਥੋਂ ਵੀ ਕਈ ਗਏ ਨੇ ਕਸੂਰ ਮਿਲਣ, ਉੱਥੇ ਜਿਹੜੇ ਸੀ ਉਹਨਾਂ ਨੇ ਬੜਾ ਅੱਛਾ, ਜੇ ਕੋਈ ਉਹਨਾਂ ਦਾ ਜੀ ਰਹਿ ਗਿਆ ਤੇ ਉਹਨਾਂ ਦੀ ਰਖਵਾਲੀ ਕੀਤੀ। ਰਖਵਾਲੀ ਕੀਤੀ, ਯਾਨੀ ਆਮ ਲੋਕ ਜਿਹੜੇ ਆਂਢੀ ਗੁਆਂਢੀ ਸੀ ਉਹ ਤਾਂ ਇੱਕ ਦੂਜੇ ਨੂੰ ਪਿਆਰ ਹੀ ਕਰਦੇ ਸੀ, ਚਾਹੇ ਉਹ ਕਿਸੇ ਧਰਮ ਦੇ ਸੀ। ਬਿਲਕੁਲ। ਇਹ ਤੁਹਾਡੇ ਸਾਹਮਣੇ ਵੀ ਇੱਕ ਬਿਲਡਿੰਗ ਬੜੀ ਪੁਰਾਣੀ ਆ ਉਹਨਾਂ ਸਮਿਆਂ ਦੀ ਆ, ਸਾਹਮਣੇ ਘਰ ਜਿਹੜਾ, ਹਾਂ ਤੇ ਹੋਰ ਵੀ ਬੜੀਆਂ ਬਿਲਡਿੰਗ ਅਜੇ ਪੁਰਾਣੀਆਂ, ਕੋਈ ਖਾਸ ਬਿਲਡਿੰਗ ਕਿਸੇ ਅਮੀਰ ਬੰਦੇ ਦੀ ਜਾਂ ਕਿਹਦੀ ਰਹਿ ਗਈ ਹੋਵੇ, ਕਿਸੇ ਮੁਸਲਮਾਨ ਦੀ ਚੇਤੇ ਜੇ? ਇੱਕ ਮਸਜਿਦ ਹੁੰਦੀ ਸੀ ਬੁਧਵਾਰਾਂ ਵਾਲੇ ਮਹੱਲੇ, ਅੱਛਾ ਜੀ। ਉਹ ਵੀ ਢਾਤੀ, ਦੁਕਾਨਾਂ ਬਣਾ ਲਈਆਂ, ਚੌਧਰੀ ਨੇ ਲੈ ਲਈ ਜਗ੍ਹਾ। ਮੁਸਲਮਾਨਾਂ ਦੀ ਜਿਹੜੀ ਜਗ੍ਹਾ ਸੀ ਨਾ, ਵਕਫ ਬੋਰਡ ਕਰਨ ਲੱਗੇ ਬਹੁਤ ਅੱਛਾ। ਵਕਫ ਬੋਰਡ ਪੈਸੇ ਲੈ ਕੇ ਤੇ ਜਗ੍ਹਾ ਦੇਣ ਦਾ ਸੀ, ਉਹ ਜਿਵੇਂ ਮਰਜ਼ੀ ਕਰ ਲੀਜ਼ ਤੇ ਦੇਣ ਦਾ ਸੀ, 100 ਸਾਲ ਦੀ, 50 ਸਾਲ ਦੀ। ਉਹ ਲੋਕਾਂ ਨੇ ਮਸਜਿਦਾਂ ਲਈਆਂ। ਇੱਕ ਪੁਰਾਣੀ ਬਿਲਡਿੰਗ ਹੈਗੀ ਹੈ, ਉਹ ਗਲੀ ਕੱਚੀ ਸੀ, ਡਾਕਟਰ ਸਾਹਿਬ ਦਾ ਚੌਂਕ ਹੈ ਨਾ, ਉੱਥੇ ਅੱਗੇ ਜਾ ਕੇ ਉਹ ਬਿਲਡਿੰਗ ਕਾਇਮ ਹੈ, ਉਹ ਉਵੇਂ ਖੜੀ ਹੈ ਮਸਜਿਦ। ਦੇਖੋ ਜੀ, ਜੇ ਵੰਡ ਕੀਤੀ ਹੈ ਇਹਨਾਂ ਲੀਡਰਾਂ ਨੇ ਤੇ ਸੰਬੰਧ ਪਿਆਰ ਵਾਲੇ ਚਾਹੀਦੇ ਨੇ, ਇੱਕ ਦੂਜੇ ਨੂੰ ਮਿਲਣ, ਚੀਜ਼ਾਂ ਐਕਸਚੇਂਜ ਕਰਨ, ਬਸ ਪਰੇਡ ਕਰਨ, ਇੱਕ ਦੂਜੇ ਨੂੰ ਸਲਾਮੀ ਦੇਣ ਝੰਡੇ ਨੂੰ, ਠੀਕ ਹੈ। ਆਪ ਚ ਰਲ ਮਿਲ ਕੇ ਰਹਿੰਦੇ ਸੀ। ਅੱਗੇ ਮੈਂ ਗਿਆ, ਰਲ ਮਿਲ ਕੇ ਨਹੀਂ, ਹੱਥ ਮਿਲਾਉਂਦੇ ਸੀ, ਇੱਕ ਦੂਜੇ ਨੂੰ ਤੋਹਫੇ ਦਿੰਦੇ ਸੀ ਜਦੋਂ ਕੋਈ ਤਿਉਹਾਰ ਹੁੰਦਾ ਸੀ। ਇਹ ਤਾਂ ਮੁੜ ਕੇ ਜਦੋਂ ਅੱਤਵਾਦ ਪਾਕਿਸਤਾਨ ਨੇ ਕਸ਼ਮੀਰ ਦੇ ਕਾਰਨ ਸ਼ੁਰੂ ਕੀਤਾ, ਉਦੋਂ ਕੰਮ ਖਰਾਬ ਹੋਇਆ। ਬਾਹਰੀ ਦੁਨੀਆ ਚੰਦ ਰੋਜ਼ਾ ਨਾ ਚੱਲ ਸਿਰੇ ਉਠਾ ਕੇ, खुदा ने हज़ारों नक्शे बना के बिगाड़ डाले।